ਹਾਂਜੀ ਸਾਨੂੰ ਇੱਥੇ ਮਿਲ ਗਿਆ ਜੀ ਗੁੜ ਵਾਲਾ ਵੇਲਣਾ ਇੱਕ ਲੱਭ ਗਿਆ ਜੇ ਤੇ ਹੁਣ ਕੋਸ਼ਿਸ਼ ਕਰਦੇ ਆ ਵੀ ਕੋਈ ਸਾਨੂੰ ਇੱਥੋਂ ਗੁੜ ਖਾਣ ਨੂੰ ਲੱਭ ਜਾਵੇ ਤੇ ਨਾਲੇ ਇੱਕ ਵਾਰੀ ਹੋਰ ਵੇਖ ਲਵੋ ਵੀ ਵੇਲਣਾ ਤੇ ਗੁੜ ਕਿਵੇਂ ਬਣਦਾ ਬਣ ਰਹੀ ਹੈ ਤਾਜ਼ਾ ਤਾਜ਼ਾ ਹੈ ਇਹ ਪਈ ਜੇ ਪੱਛੀ ਜਿਹੜੀ ਉਹ ਰੋਹ ਨਿਕਲ ਜਾਂਦੀ ਤੇ ਬਾਕੀ ਹੁੰਦੀ ਹੈ ਤੇ ਇੱਕ ਹੋਰ ਬਾਲਣ ਦੀ ਇਹਦੇ ਚ ਹੁੰਦੀ ਉਹ ਛਵੀ ਜਿਹੀ ਪਤਲੇ ਜਿਹੇ ਜਿਹੜੇ ਪੱਤਰ ਹੁੰਦੇ ਨੇ ਖੋਰੀ ਹੁੰਦੀ ਜੇ ਉਹ ਖੋਰੀ ਵੀ ਪਈ ਹੈ ਇਹ ਫਾਇਦਾ ਤੇ ਹੁੰਦਾ ਨਾ ਬੰਦੇ ਦੇ ਪੱਕੇ ਪੇਂਡੂ ਹੋਣ ਦਾ ਵੀ ਉਹਨੂੰ ਹਰ ਸ਼ੈ ਦਾ ਪਤਾ ਹੁੰਦਾ ਹੈ ਇਹ ਖੋਤੀ ਹੁੰਦੀ ਹੈ ਜੀ ਇਹ ਖੋਤੀ ਹੁੰਦੀ ਹੈ ਇਹ ਹਰ ਜ਼ਿਮੀਦਾਰ ਦੀ ਸ਼ਾਨ ਹੁੰਦੀ ਹੈ ਜੀ ਇਹ ਖੋਤੀ ਜਿਹੜੀ ਹਾਂ ਆ ਜਾਓ ਭਾਈ ਮਕਸੂਦ ਹੈ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਇਹਨਾਂ ਚ ਕੋਈ ਭਾਈ ਮਕਸੂਦ ਸਾਹਿਬ ਹਨ ਜੀ ਤੇ ਇਹਨਾਂ ਨੇ ਸਾਨੂੰ ਗੁੜ ਖਵਾਣਾ ਹੈ ਮਕਸੂਦ ਸਾਹਿਬ ਨੇ ਆ ਜਾਓ ਭਾਈ ਮਕਸੂਦ ਅੱਗੇ ਆ ਜਾਓ ਇਹ ਭਾਈ ਮਕਸੂਦ ਹੈ ਜੱਟ ਬਰਾਦਰੀ ਆ ਅੱਛਾ ਇਹ ਵੀ ਜੱਟ ਸਾਹਿਬ ਹਨ ਦੂਜੇ ਸਦਾਈ ਆ ਜੀ ਇਹ ਵੀ ਜੱਟ ਸਾਹਿਬ ਹਨ ਸਾਰੇ ਸਾਨੂੰ ਪਤਾ ਲੱਗ ਗਿਆ ਜੀ ਅੱਛਾ ਅਸੀਂ ਤਾਂ ਤਾਰੀਫ ਕਰਨੀ ਹੈ ਨਾ ਕਿ ਇਸੇ ਬਹਾਨੇ ਅਸੀਂ ਮੁਫਤ ਚ ਗੁੜ ਖਾ ਲਈਏ ਕਾਨੂੰਨ ਸਰਕਾਰ ਕਿਦਾਂ ਦੇਖ ਕੇ अस्सलाम वालेकुम ਭੀਜਿਆ ਕਿਦਾਂ ਭਾਈ अस्सलाम वालेकुम ਠੀਕ ਹੈ ਸ਼ੇਰਾ ਕਿਦਾਂ ਜੀ अस्सलाम वालेकुम ਕੀ ਹਾਲ वाह जी वाह जी ਖਾਨ ਸਾਹਿਬ आओ जी तुहानू तुहाडियां ज़मीनां ते गुड़ दा ज़ायका फिर समझे आओ 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 ਆਓ ਜੀ ਸਰਦਾਰ हाँ जी ਇਹ ਗੁੜ ਬਣ ਰਹੀ ਹੈ ਜੀ ਤੇ ਇਹ ਖੋਰੀ ਹੁੰਦੀ ਜੇ ਸ਼ਹਿਰ ਵਾਲਿਓ ਇਹ ਵੇਖ ਲਓ ਤੇ ਇਹ ਦੂਜਾ ਹੁੰਦਾ ਇਹ ਨਾਲੇ ਮੈਲ ਜਿਹੜੀ ਹੈ ਇਸ ਦੀ ਹਲਕਾ ਜਿਹਾ ਸੋਡਾ ਵੀ ਪਾ ਦਿੰਦੇ ਨੇ ਰੰਗ ਕਾਟ ਵੀ ਹਰ ਸ਼ੈ ਕਹਿੰਦੇ ਆ ਜੀ ਪਾਣੇ ਪਾਣੀ ਵੀਡੀਓ ਬਣਾਓ ਵਿੱਚ ਸੁੱਟੋ ਕੀ ਸੁਟੀਏ ਭਾਈ ਨੂੰ ਮੈਂ ਤਾਂ ਕੀਤਾ ਹੈ ਜੀ ਕਦੀ ਕਰੋ ਇਹਨਾਂ ਨੇ ਕੁਝ ਕੀਤਾ ਆ ਪਾਣੀ ਫੇਰ ਲਾ ਲਓ ਜੀ ਮੈਲ ਉੱਪਰ ਦਿਓ ਜੀ ਆ ਜਾਓ ਪਾਣੀ ਮੈਂ ਇਹਨਾਂ ਨੂੰ ਬੁਲਾਓ ਅੱਜ ਤੋਂ ਲਾ ਕੇ ਗੁੜ ਕੱਢੋ ਜੀ ਸਾਨੂੰ ਗੁੜ ਕੱਢ ਕੇ ਦਿਓ ਗੁੜ ਵੀ ਲਿਆਓ ਜਿਹੜਾ ਬਣਾਇਆ ਕੋਈ ਆਇਓ ਤੇ ਕੋਈ ਕੰਮ ਤੇ ਕਰੀਏ ਲਓ ਜੀ ਸਾਹਮਣੇ ਚਾਚਾ ਜੀ ਕਿੱਥੇ ਗਏ ਲਓ ਜੀ ਉਰੇ ਆਓ ਨਾ ਚਾਚਾ ਜੀ ਆ ਗੋਇਰਾ ਰੋਡ ਨਹੀਂ ਗੋਇਰਾ ਰੋਡ ਪੱਠੀ ਦਾ ਥੱਲੇ ਮਾਰੋ ਜੀ ਹੋਰ ਥੱਲੇ ਮਾਰੋ ਇੰਜ ਇੰਜ ਮੈਲ ਲੱਗ ਰਹੀ ਹੈ ਹੀ ਨਹੀਂ ਇਹਦੇ ਛੱਜ ਲੱਭੋਣਾ ਦੇਖੋ ਮੈਲ ਆਪਣੇ ਆਪਣੇ ਨਸੀਬਾਂ ਦੀ ਹੈ ਇਹ ਵੇਖੋ ਨਾ ਹੁਣ ਇਹ ਸਾਈਡ ਤੇ ਆਓ ਨਾ ਇੰਜ ਲੱਥ ਗਈ ਉਹ ਬਸ ਕਰੋ ਜੀ ਨਹੀਂ ਥੋੜਾ ਕੰਮ ਕਰਾ ਲਓ ਕੀਤੀ ਜੋ ਥੋੜੀ ਜਿਹੀ ਲਾਵੋ ਤੁਹਾਨੂੰ ਫਿਰ ਪਤਾ ਚੱਲ ਜਾਏਗਾ ਇੰਡੀਆ ਤੋਂ ਆ ਕੇ ਇੱਥੇ ਹਾਂ ਕਿਧਰ ਇਹ ਵੀ ਹੋ ਜਾਏਗਾ ਨਾ ਕਿ ਉੱਥੇ ਵੇਲਣਾ ਵੀ ਤੁਹਾਨੂੰ ਲਾਣਾ ਪੈ ਜਾਂਦਾ ਅਸੀਂ ਇਹਨਾਂ ਦੇ ਨਾ ਜੀ ਬਜ਼ੁਰਗ ਇੱਥੇ ਡੰਡੇਵਾਲ ਰਹਿੰਦੇ ਰਹੇ ਨੇ ਹਾਂ ਤੇ ਉਹ ਆਪਣੇ ਖਾਤਾ ਵੀ ਆ ਚਾਚੇ ਹੁਣ ਖਰੀਦਣ ਭਾਈ ਅਕਬਰ ਨਾਲ ਇਹਨਾਂ ਵਾਲਾ ਸੀ ਦੁਕਾਨ ਮੇਰਾ ਜੀਰਾ ਪੈਂਦੀ ਤਹਿਸੀਲ ਠੀਕ ਹੋ ਗਿਆ ਜੀ ਬਣ ਗਿਆ ਜੀ ਹੋਰ ਜੀ ਇਹ ਲੈ ਲਓ ਜੀ ਇਹਨੂੰ ਕੀ ਬੋਲਦੇ ਨੇ ਜਿੰਦੇ ਨਾਲ ਮੈਲ ਕੱਢ ਰਹੇ ਜੀ ਪੋਣੀ ਤੇ ਉਹ ਪਰੇ ਕੀ ਹੋਰ ਪਈ ਹੈ ਵੇਲਣਾ ਚਲਾ ਕੇ ਵੀ ਇਹਨਾਂ ਨੂੰ ਵੇਲਣਾ ਅੱਛਾ ਇਹ ਦੱਸੋ ਜੀ ਇਹਨੂੰ ਕੀ ਬੋਲਦੇ ਨੇ ਚਨਣੀ ਗੁੜ ਚੱਕਣੇ ਵਾਲੀ ਇਹ ਰੰਬਾ ਹਾਂ ਤੇ ਇਹ ਕੀ ਹੈ ਕੰਡ ਹਾਂਜੀ ਠੀਕ ਹੈ ਜੀ ਤੇ ਇਹ ਕੜਾ ਠੀਕ ਹੈ ਜੀ ਹੋਰ ਕੋਈ ਚੀਜ਼ ਜਿਹੜੀ ਇਹਦੇ ਦੱਸਣੀ ਹੋਵੇ ਚੁੱਬਾ ਇਹ ਚੁੱਬਾ ਜੀ ਚਲਾਓ ਯਾਰ ਵੇਲਣਾ ਚਲਾ ਉਹ ਚਲਾਓ ਜੀ ਵੇਲਣਾ ਚਲਾਓ ਆਓ ਜੀ ਹੁਣ ਕੋ ਵੇਲਣਾ ਚੱਲ ਰਹੀ ਹੈ ਮੈਂ ਕਰ ਦਿੰਦਾ ਲਾਜ਼ਮੀ ਕਿਹੜੀ ਗੱਲ ਆਪਣਾ ਮਫਲਰ ਵਿੱਚ ਨਾਲ ਮਫਲਰ ਦਾ ਖਿਆਲ ਰੱਖਿਓ ਇਹਨੂੰ ਦਿਓ ਜੀ ਵੇ ਨਹੀਂ ਬੇਟਾ ਜਾਂਦਾ ਟੱਸ ਕਿਹੜੀ ਆ ਤੁਸੀਂ ਟਾਸ ਛੱਡ ਛੱਡਣੀ ਕਿਹੜੀ ਤੁਸੀਂ ਟਾਸ ਛੱਡ ਮੈਨੂੰ ਉੱਪਰ ਨੂੰ ਛੱਡਦਾ ਇੱਕ ਮਿੰਟ ਠਹਿਰ ਜਾਓ ਬਸ ਠੀਕ ਹੈ ਬਾਲਟੀ ਆ ਲੈਣ ਦਿਓ ਮੱਲੀ ਸਾਹਿਬ ਕਿਉਂ ਮੈਂ ਬਾਲਟੀ ਵੀ ਲਿਆਉਂ ਨਹੀਂ ਪਿੰਡ ਜਨਰੇਟਰ ਮੈਂ ਹੀ ਸਟਾਰਟ ਕਰਦਾ ਹੁੰਨਾ ਮੈਂ 12 ਸਾਲਾਂ ਦਾ ਨਹੀਂ ਹੈਗਾ ਮੈਂ ਤਾਂ ਹਰ ਸਾਲ ਇੰਡੀਆ ਆ ਗਿਆ ਪਤਾ ਲੈਂਦਾ ਨਾ ਤੂੰ ਵੀ ਕਿਹੜਾ ਇਲਾਜ ਹੈ ਤੇਰੇ ਤੋਂ ਨਾ ਆਇਆ ਤਾਂ ਫਿਰ ਮੈਂ ਤੈਨੂੰ ਕੱਢ ਕੇ ਵਿਖਾਣਾ ਜਿਹੜਾ ਤੂੰ ਮੈਨੂੰ ਗੱਲਾਂ ਕਰਦੇ ਆ ਅੱਛਾ ਕੋਈ ਲਿਆਉਣੇ ਨਹੀਂ ਕਰਨੇ ਜੀ ਲਾ ਦਨੇ ਅੱਛਾ ਜੀ ਗੰਡੇ ਪੀੜੋ ਵਿੱਚ ਆ ਗਏ ਲਿਆਓ ਲਾਉਣੇ ਆ ਲਿਆਓ ਮੈਂ ਲਾਉਣਾ ਇਹ ਪੂਰੇ ਆ ਪਾਕਿਸਤਾਨ ਨੇ ਕੰਮ ਕਰਾਇਆ ਮੇਰੇ ਕੋਲ
ਕੰਮ ਕਰੋ, ਕੰਮ ਇੱਥੇ ਵਿਹਲੇ ਜੇ ਪੈਸੇ ਚਾਰ ਦਿੰਦੇ। ਮਜ਼ਾ ਆ ਗਿਆ ਜੀ। ਇਹ ਡਾਲਰ ਘੰਟੇ ਹਿਸਾਬ ਨਾਲ ਡਾਲਰ ਨਹੀਂ ਮਿਲਨੇ। ਇਹਦੇ ਉੱਕਾ ਬੁੱਕਾ ਦਿਹਾੜੀ ਮਿਲੂਗੀ 50-100 ਰੁਪਇਆ। ਆਹੋ ਇੱਥੇ ਇਹ ਨਾ ਕਹਿਣਾ ਵੀ ਮੇਰਾ 1 ਘੰਟਾ ਕੰਮ ਹੋਇਆ ਤੇ ਕੱਢੋ 20 ਡਾਲਰ ਇੰਨੇ ਪਾਉਣ ਕੱਢ ਦਿਓ। ਬਸ ਅੰਕਲ ਜੀ ਬਸ ਬਾਲਟੀ ਭਰੀ ਨਹੀਂ ਅਜੇ। ਇਹ ਸਿਰਫ ਤੁਹਾਡੇ ਆਪਣੇ ਪੀਣ ਦਾ ਹੈ, ਸਾਨੂੰ ਵੀ ਤਾਂ ਪੀਣਾ ਹੈ। ਚਲੋ ਬਸ ਕਰ ਹੋ ਜਾ ਹੋ ਗਈ ਬਾਤ। ਮਜ਼ਾ ਲਿਆ ਸਹੀ ਬਈ। ਆ ਗਿਆ ਮਜ਼ਾ ਅੰਕਲ ਜੀ, ਪਹਿਲੀ ਵਾਰੀ ਜ਼ਿੰਦਗੀ ਕੀਤਾ, ਮੈਨੂੰ ਪਤਾ ਕੋਈ ਜ਼ਿੰਦਗੀ 'ਚ ਪਹਿਲੀ ਵਾਰੀ ਕੁਝ ਕੀਤਾ ਕੁਛ ਤਾਂ ਉਹਨਾਂ ਨੇ ਬਹੁਤ ਕੀਤਾ ਹੋਣਾ। ਇਹ ਕਹਿੰਦਾ ਨਹੀਂ। ਆ ਕੰਮ ਖੇਤੀਬਾੜੀ ਤਾਂ ਨਹੀਂ ਕੀਤੀ ਤੁਸੀਂ ਅੰਕਲ ਜੀ? ਵਾਹ ਵਾਹ, ਨਹੀਂ ਅਸੀਂ ਨਹੀਂ ਕੀਤੀ ਨਾ। ਚਾਹ ਪਾਣੀ ਜ਼ਰੂਰ ਜਾਂਦੇ ਬਜ਼ੁਰਗਾਂ ਨੂੰ। ਓਕੇ ਵਾ ਠੀਕ ਆ ਵਾਹ ਬਈ ਸੁਭਾਨ ਅੱਲਾਹ ਸੁਭਾਨ ਅੱਲਾਹ। ਹੈ ਨਹੀਂ ਪਾਣੀ ਹੈ ਨਹੀਂ ਉਹ ਸ਼ੇਰਾਂ ਨੂੰ ਕੀ ਪਾਉਣੀ ਲੈ ਉਹ ਪਰ ਪੀਣ ਕਰੀਏ। ਲਓ ਜੀ, ਲਓ ਪੈਕ ਸ਼ੁਕਰੀਆ ਜੀ। ਚੀਅਰਸ। 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 ਬਸ ਜੀ। ਅਜੇ ਥੋੜਾ ਗੁੜ ਵੀ ਖਾਣਾ ਹੈ, ਇੰਨਾ ਕੁ ਗੁੜ ਵੀ ਲੈ ਲਓ। ਬਹੁਤ ਸਵਾਦੀ ਆ ਜੀ। ਕਿਆ ਬਾਤ ਹੋਰ ਹੈ। ਪੀ ਲੈ। ਨਾ ਜੀ ਬਸ ਮੈਂ ਮਤਲਬ ਤੈਨੂੰ 1-2 ਗਿਲਾਸ ਪੀ ਆਖਦੇ ਨੇ, ਜਵਾਨ ਬੰਦਾ ਹੈ। ਆ ਆ ਜਾਓ ਯਾਰ ਇੱਕ ਹੋਰ। ਬਾਅਦ ਤੁਸੀਂ ਗੱਡੀ ਰੋਕਣੀ ਰਾਹ 'ਚ। ਚਲੋ ਬਸ ਆਹੋ ਪੁੱਛਾ ਲਾ ਲਓ ਉੱਤੇ ਵਾਸਤੇ ਤੇ ਇਹ ਹੈ ਫਿਲਟਰ ਨੇ। ਪੰਜਾਬੀ ਪ੍ਰਚਾਰ ਟੀਵੀ ਆ ਲਓ ਜੀ, ਪੰਜਾਬੀ ਪ੍ਰਚਾਰ ਟੀਵੀ ਤੇ ਇੱਥੇ ਆ। YouTube ਤੇ ਨਾ ਸਰਚ ਕਰਕੇ ਆ ਲਓ। ਹਾਂ ਇਹ ਗੋੜਾ। ਪਾ ਕੇ ਵੀ ਦਿਓ ਘੋੜੇ ਇਹਨਾਂ ਨੂੰ। ਵਾਹ ਜੀ ਆ ਲਓ ਜੀ, ਆਛੂ ਲਓ। ਚਲੋ ਬਹੁਤ ਅੱਲਾ ਜੀ। ਹਾਂਜੀ ਅੰਕਲ ਜੀ ਕਿਵੇਂ ਗਰਮ ਗਰਮ ਜੀ, ਹਾਂਜੀ, ਤੱਤਾ ਜੀ। ਬਹੁਤ ਸਵਾਦੀ ਆ। ਤੁਸੀਂ ਕਹੋ ਤੱਤਾ ਤੱਤਾ ਮੈਂ ਕਿਹਾ ਕਿਵੇਂ ਮੈਂ ਕਿਹਾ ਗੋੜਾ ਵਰਗਾ ਮਿੱਠਾ ਹੁੰਦਾ ਮੈਂ ਕਿਹਾ ਜੀ ਤੱਤਾ ਤੱਤਾ ਓਏ ਮਿੱਠਾ ਜੀ। ਬਣਦਾ ਗੁੜ ਤਾਜ਼ਾ। ਮੱਲੀ ਸਾਹਿਬ ਤੁਸੀਂ ਵੀ ਲੈ ਸਾਡੀ ਕਿਸਮਤ ਮੈਂ ਸਿਗਾ ਖਾ ਲਿਆ ਲਿਖਿਆ ਹੋਇਆ ਔਰ ਮੈਂ ਤੁਸੀਂ ਖਾ ਲਿਆ। ਇਹ ਸੰਭਵ ਕਰ ਦਿੱਤਾ। ਖਾ ਲਓ। ਮੱਲੀ ਸਾਹਿਬ ਹੈ ਤੁਹਾਡੇ ਲਈ। ਲਓ ਜੀ। ਆ ਲਓ ਜੀ ਇੰਤਹਾਈ ਮੁਹੱਬਤ ਨਾਲ ਮੱਲੀ ਲੱਗਾ ਜੀ ਸਾਹਿਬ ਗੁੜ। ਆ ਲਓ ਗੁੜ ਦਾ ਮੂੰਹ ਵਾਲ ਦਿਖਾ ਲਓ। ਜਾਇਕੇਦਾਰ। ਓ ਯਾਦ ਰੱਖਿਆ ਜੇ ਇਹ ਸਾਡੇ ਖੇਤਾਂ ਇਹ ਅੰਕਲ ਜੀ ਕੈਨੇਡਾ ਲੈ ਕੇ ਜਾਣਾ ਬੱਚਿਆਂ ਨੂੰ, ਪਿੰਡ ਦਾ ਗੋੜੀ ਖਾਓ ਜਾ ਕੇ। ਬੱਚਿਆਂ ਨੂੰ ਦੱਸੋ ਵੀ ਉਹਨਾਂ ਖੇਤਾਂ ਦਾ ਹੈ। ਹੈਗਾ ਵੀ ਹਲੇ ਗਰਮ ਜਿਹੜੇ ਤੋਂ ਆਪਣੇ ਪੁਰਖਾਂ ਨੇ ਆਬਾਦ ਕੀਤੇ ਜਾ ਕੇ। ਛੱਡੋ ਫਿਰ ਮਾੜਾ ਜਿਹਾ। ਕੁਛ ਨਹੀਂ ਹੋਣਾ ਇਹਨਾਂ ਦੇ ਇੱਕ ਹੋਰ ਛਾਪਰ ਵੀ ਚੜਾ ਲਓ, ਕੋਈ ਹੋਰ ਲੈ ਚਾਪਰ ਨਹੀਂ ਹੈਗਾ ਉੱਥੇ ਚਲੋ ਲੈ ਲੈਨੇ ਉੱਥੋਂ ਕੋਈ ਉਹ ਦੇਸੀ ਬਿੱਲੀ ਦੀ ਹੁੰਦੀ ਆ ਨਹੀਂ ਸ਼ਹਿਰੀ ਬੱਚਾ ਹੈ। ਇਹਨੇ ਸਾਨੂੰ ਅਪੜਾਣਾ ਵੀ ਹੈ। ਰਸਤੇ ਤੇ ਕਮਾਦ ਵੀ ਨਹੀਂ ਥਾ ਹੁੰਦਾ। ਮੋਟਰਵੇ ਤੇ ਹੋਣਾ ਵੀ ਨਹੀਂ ਸਰਵਿਸ ਏਰੀਆ ਹੁੰਦਾ ਹੀ ਆ, ਮੋਟਰਵੇ ਤੇ ਕੋਈ ਨਹੀਂ ਹੁੰਦਾ। ਆਹੋ ਨਹੀਂ ਏਡੀ ਜਲਦੀ ਵੀ ਨਹੀਂ ਕੁਝ ਵੀ ਕਰਦੀ, ਜ਼ਿਆਦਾ ਪੀਓਗੇ ਤੇ ਫਿਰ ਸਰਵਿਸ ਏਰੀਆ ਤੱਕ ਪਹੁੰਚੇ ਨਹੀਂ ਗਿਆ। ਆਹ ਇਹ ਵੀ ਹੁਸ਼ਿਆਰਪੁਰ ਦੇ ਆ ਤੇ ਸਾਡਾ ਹੈਗਾ ਹਾਂ ਦਸੂਹਾ ਮਕੇਰੀਆਂ ਜਾ ਕੇ ਭੋਗੋਵਾਲ ਭਗਵਾਲਾ ਨਹੀਂ ਭੋਗੋਵਾਲ। ਨਹੀਂ ਨਹੀਂ ਪਗਾਲਾ ਭਗਾਲਾ ਨਹੀਂ ਤਹਿਸੀਲ ਮਨਕੇਰੀਆਂ ਸੀ, ਅੱਛਾ ਭੋਗਪੁਰ ਪਿੰਡ ਦਾ ਪਗਾਲਾ। ਭੋਗਪੁਰ ਦਸੂਆ ਮਕੇਰੀਆਂ ਟਾਂਡਾ ਉਧਰਲੇ ਪਾਸੇ ਆ, ਬੁੱਲੋਵਾਲ ਆਲਾ ਚੌਰ। ਹੁਸ਼ਿਆਰਪੁਰ ਜੀ ਸੀ। ਹਾਂ ਹਾਂ ਮੈਂ ਪੁਲਿਸ ਚ ਰਿਹਾ ਉਸ ਪਾਸੇ। ਅਫਜ਼ਲ ਸਾਈਡ ਦਾ ਵੀ ਉਹੀ ਏਰੀਆ ਨਾ, ਪੰਜਾਬੀ ਦਾ ਸ਼ਹਿਰ ਨਹੀਂ ਅਫਜ਼ਲ ਸਾਈਡ। ਭਗਾਲਾ ਵੀ ਆ ਯਾਰ ਉਧਰ। ਭਗਾਲਾ ਹੈਗਾ ਜੀ। ਅੱਛਾ ਮੈਂ ਭਗਾਲਾ ਮਾਝੇ ਚ ਵੀ ਹੈਗਾ, ਵੱਡਾ ਭਗਾਲਾ ਉਹ ਤੇ ਛੋਟਾ ਭਗਾਲਾ। ਅੱਛਾ 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 ਸਾਨੂੰ ਉਹਦੀ ਵਜ੍ਹਾ ਨਾਲ ਇੱਥੇ ਕਹਿੰਦੇ ਪਗਾਲੀਏ। ਅੱਛਾ ਜਿੰਨੇ ਵੀ ਸਾਡੇ ਘਰ ਠੀਕ ਆ ਉੱਥੋਂ ਆਏ ਉਸ ਪਿੰਡ ਦੇ ਸਾਨੂੰ ਪਗਾਲੀਏ ਕਹਿੰਦੇ। ਡਿਜਕੋਟ ਵਾਲੇ ਤੇ ਡਿਜਕੋਟ ਵਾਲੇ ਵੀ ਤਾਂ ਉੱਥੋਂ ਉੱਠ ਕੇ ਆਏ, ਜਿਤਨੇ ਡਿਜਕੋਟ ਚ ਬੈਠੇ। ਨਹੀਂ ਉੱਠ ਕੇ ਤੇ ਉੱਥੋਂ ਬਥੇਰੀ ਦੁਨੀਆ ਆਈ ਆ, ਲੇਕਿਨ ਇਹ ਆ ਵੀ ਆਪਣੇ ਆਪਣੇ ਖਾਨਦਾਨ ਨਾਲ ਲੈਦਾ ਸੀ। ਵੱਖੋ ਵੱਖ ਪਿੰਡਾਂ ਦੇ ਵਿੱਚ ਆ ਕੇ ਫਿਰ ਬੈਠੇ। ਭਾਈ ਗੱਲ ਮਸਲਾ ਹੁਣ ਇਹ ਆ ਕਿ ਵੱਡਾ ਕੋਈ ਨਹੀਂ ਹਾਂਜੀ ਵੱਡੇ ਨਹੀਂ ਕਿ ਵੱਡੇ ਹੁੰਦੇ ਤਾਂ ਫਿਰ ਇਹ ਤਾਂ ਡਾਕਾ ਨਹੀਂ ਮਿਲ ਜਾਣੇ ਵੱਡਿਆਂ ਦਾ ਤੇ ਇਹ ਹੁੰਦੀ ਨਾ, ਜਿਵੇਂ ਹੁਣ ਅਕਬਰ ਸਾਹਿਬ ਅੱਜ ਮਿਲ ਗਏ ਤੇ ਉਹਨਾਂ ਨੇ ਹਾਂ। ਰਸਤਾ ਆਸਾਨ ਕਰ ਇਹਨਾਂ ਨੇ ਤਾਂ ਸਾਰਾ ਕੁਝ ਤਾਂ ਇਹਨਾਂ ਨੇ ਸੰਭਵ ਕੀਤਾ। ਜੀ ਜੀ ਜੀ। ਹਾਂ
ਇਜਾਜ਼ਤ ਲਵੀਏ ਜੀ। ਹਾਂਜੀ ਆਪਣੀ ਬੋਲੀ ਵੀ ਤਾਂ ਹੀ ਲਾਣਾ ਪਿੱਛੇ ਹੁਸ਼ਿਆਰਪੁਰ ਕਰਕੇ ਬਿਲਕੁਲ ਜੀ। ਇਹ ਹੁੰਦਾ ਨਾ ਜ਼ਿਲ੍ਹਾ ਦੂਸਰੇ ਜਲੰਧਰ ਜਾਂ ਗੁਰਦਾਸਪੁਰ ਹਾਂ ਉਹਨਾਂ ਦੀਆਂ ਬੋਲੀਆਂ ਹੋਰ ਮੇਰਾ ਫਿਰੋਜ਼ਪੁਰ ਹੈ। ਬਸ ਫਿਰ ਨਾਲ ਹੀ ਨੇ ਉੱਥੇ ਗੁਰਦਾਸਪੁਰ ਦੇ ਪਰਿਆਂ ਦੀ ਬੋਲੀ ਠੀਕ ਆ। ਹਾਂਜੀ ਨਹੀਂ, ਗੁਰਦਾਸਪੁਰ ਦੀ ਉਹ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਉਹਨਾਂ ਦੀ ਹੋਰ ਹੈ। ਉਹਨਾਂ ਦੀ ਬੋਲੀ ਹੋਰ ਉਹ ਗਾੜੀ ਪਛਾੜੀ ਭਾਊ ਕੀ ਕਾਂਡਿਆ ਸਾਡੇ ਇੱਥੇ ਨਾ ਕੀ ਕੱਟਦਾ ਨਹਿਰ ਦਾ ਅੱਗੇ ਚੱਲ ਜਾ ਇੱਧਰ ਦਾ ਜੋ ਉਹਦੀ ਝਾਂਗਰੀ ਬੋਲੀ ਹੋਰ ਆ ਇਹਦੇ ਇੱਧਰ ਬੋਲਦੇ ਆਈ ਤੀ ਗਈ ਤੀ ਪਟਿਆਲਾ ਸੰਗਰੂਰ ਕੀ ਕਰਦੀ ਤੀ ਆਹੋ ਆਏਂਗੀ ਕਾਏਂਗਾ। ਸਾਰੇ ਰੰਗ ਹੀ ਸੋਹਣੇ ਨੇ ਪੰਜਾਬ ਦੇ, ਸਾਰੇ ਸਹੀ ਗੱਲ ਲਹਿਦੇ ਹੈ। ਖੂਬਸੂਰਤ ਹੈ ਜਿੱਥੇ ਕੀ ਚਲਿਏ ਜੀ। ਚਲੋ ਮੇਲੇ ਹੋ ਰਹੇ ਜੀ ਅੱਜ ਹੈ। ਹਾਂ ਜੀ ਮੈਂ ਕਿਹਾ ਜੀ ਪੂਰਾ ਐਂ ਉਹ ਮੇਰਾ ਬਚਪਨ ਉੱਥੋਂ ਮੈਂ ਕੈਨੇਡਾ ਚਲਿਆ ਗਿਆ ਮੈਂ ਉੱਥੇ ਗਿਆ ਹੋ ਗਿਆ 48 ਸਾਲ। ਮੈਂ ਉਦੋਂ 15 ਸਾਲ ਦਾ ਜਦੋਂ ਮੈਂ ਗਿਆ ਉੱਥੋਂ ਤੇ ਸਾਡੇ ਬਾਪੂ ਜੀ ਇੱਥੋਂ ਜਦੋਂ ਗਏ 18 ਸਾਲ ਦੇ ਸੀ ਤੇ ਫਿਰ ਦੇਖ ਲਓ ਬਈ ਉਸੇ ਤਰ੍ਹਾਂ ਹੀ ਉਹੋ ਜਿੱਦਾਂ ਕਹਾਣੀ ਇੱਕ ਮੁੜ ਕੇ ਆ ਰਹੀ ਹੋਵੇ। ਆਪਣੇ ਬਾਪੂ ਸਾਹਿਬ ਹਯਾ ਨਾ ਜੀ ਠੀਕ ਨਹੀਂ ਜੀ ਉਹ ਤਾਂ ਪੂਰੇ ਹੋ ਗਏ, ਦੇਰ ਹੋ ਗਈ। ਤਾਈਓ ਤੇ ਫਿਰ ਮੈਨੂੰ ਇਹ ਚੀਜ਼ ਦੀ ਲਾਲਸਾ ਲੱਗੀ। ਮੈਂ ਹੁੰਦਿਆਂ ਤੇ ਤਾਂ ਨਹੀਂ ਦੇਖ ਸਕੇ, ਫਿਰ ਹੁਣ ਉਹਨਾਂ ਦੇ ਗਿਆ ਤੇ ਤਾਂ ਦੇਖ ਲਈਏ। ਬੜਾ ਉਹਨਾਂ ਨੂੰ ਵਿਚਾਰ ਚੜ੍ਹ ਫਿਰ ਮਨ 'ਚ ਇਹ ਸੀਗਾ ਵੀ ਕਿਤੇ ਅਸੀਂ ਵੀ ਤੁਰ ਜਾਣਾ ਹੀ ਇਹ ਵੀ ਰਹਿ ਜਾਣਾ ਮਨ ਦੇ ਵਿੱਚ ਵੀ ਦੇਖਿਆ ਹੀ ਨਹੀਂ ਕਿੱਥੇ ਸੀਗਾ ਉਹ। ਹੁਣ ਇਹ ਆ ਵੀ ਹੁਣ ਸਾਨੂੰ ਪਤਾ ਲੱਗ ਗਿਆ ਕਿੱਥੇ ਕੀ ਮਰਜ਼ੀ ਆਓ ਹਾਂਜੀ ਬਗੈਰ ਪੁੱਛਣ ਦੱਸੋ। ਥੈਂਕ ਯੂ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ।